मैं जा रही मेरी बात कौन अच्छा तो मैं जाता हूं चला जा मैं तुम क्या तोड़ के ओए एक मिनट मैं नहीं जानती ना अच्छा मेरी तो सबर कर तू मेरे पागल मत है लगे मेरी बात सुन जबरदस्ती लाइक मैं कदम लेके जाना जो मर्जी हो जाए जो मर्जी हो जाए ए वीडियो ना बनी मैं तंग नहीं मैं बस बता एक मिनट कौन भी एक मिनट एक ਘਰ ਦੀ ਗੱਲ ਵੀਡੀਓ ਨੂੰ ਬਣਾ ਇਹ ਗੱਲ ਤੁਹਾਨੂੰ ਅੱਛਾ ਮੈਂ ਕਰਦਾ ਨਾ ਮੈਨੂੰ ਆਪਣੇ ਮਰੇ ਪਿਓ ਦੀ ਕਸਮ ਆ ਮੈਂ ਘਰ ਵਸਾਉਣਾ ਚਾਹੁੰਦੀ ਤੇ ਫਿਰ ਇਸ ਤਰ੍ਹਾਂ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਮੇਰੇ ਭੈਣ ਭਾਈਓ ਉਮੀਦ ਹੈ ਤੁਸੀਂ ਠੀਕ ਹੋਵੋਗੇ। ਅੱਜ ਦਰਅਸਲ ਮੈਂ ਵੀਡੀਓ ਬਣਾਉਣ ਦੀ ਹਾਲਤ ਵਿੱਚ ਨਹੀਂ ਹਾਂ। ਅਸੀਂ ਇਸ ਟਾਈਮ ਕਿਸੇ ਦੇ ਘਰ ਬਣਾ ਲਈਏ ਆਪਣੀ ਜਾਨ ਬਚਾਈਏ, ਕਿਉਂਕਿ ਜਦੋਂ ਸਾਡੇ ਘਰ ਕੱਲ ਕੋਈ ਮਸਲਾ ਬਣਿਆ ਨਾ ਕੱਲ ਰਾਤ ਨੂੰ ਸਾਨੂੰ ਲੋਕਾਂ ਨੇ ਕਿਹਾ ਕਿ ਤੁਸੀਂ ਨਿਕਲ ਜਾਓ, ਤੁਸੀਂ ਕਿਤੇ 2-4 ਦਿਨ ਰਹੋ, ਰਾਤ ਇੱਥੇ ਨਾ ਰਹੋ। ਜੋ ਵੀ ਸੂਰਤ ਹਾਲ ਹੈ ਉਹ ਮੁਕੱਦਸ ਤੁਹਾਨੂੰ ਦੱਸੇਗੀ ਕਿ ਕੀ ਵਾਕਿਆ ਹੋਇਆ ਹੈ, ਕੀ ਮਸਲਾ ਮਸਾਇਲ ਹੈ। ਮੇਰੀ ਅੰਮੀ ਐਸੀ ਕੱਲ ਮੈਨੂੰ ਇੰਨਾ ਮਾਰਿਆ ਨਾ, ਬਹੁਤ ਜ਼ਿਆਦਾ ਮੁੱਕਿਆ ਕਿਸੇ ਨਾਲ ਮਾਰਿਆ ਤੇ ਉੱਥੇ ਤੱਕ ਕਿ ਕੁਰਾੜੀ ਚੱਕ ਲਈ ਕਿ ਮੈਂ ਤੇਰਾ ਨਾ ਗਰਦਨ ਤੇਰੀ ਲਾ ਦੇਣੀ ਹੈ ਤੇ ਚੱਲ ਤੂੰ ਆਪਣੇ ਬੰਦੇ ਕੋਲ ਨਾ ਤਲਾਕ ਲੈ। ਤੇ ਮੈਂ ਤਲਾਕ ਨਹੀਂ ਲੈਣਾ ਚਾਹੁੰਦੀ ਹੈਗੀ, ਮੈਂ ਆਪਣੇ ਬੰਦੇ ਨਾਲ ਵਸਣਾ ਚਾਹੁੰਦੀ ਹਾਂ, ਕਿਉਂਕਿ ਮੇਰੇ ਬੰਦੇ ਨੇ ਮੈਨੂੰ ਹਮੇਸ਼ਾ ਖੁਸ਼ ਰੱਖਿਆ ਵਾ, ਮੈਨੂੰ ਕੋਈ ਪਰੇਸ਼ਾਨੀ ਨਹੀਂ ਤੇ ਮੈਂ ਕਿਉਂ ਜਾਵਾਂ ਆਪਣੇ ਬੰਦੇ ਨੂੰ ਛੱਡ ਕੇ। ਤੇ ਮੇਰੀ ਅੰਮੀ ਨੇ ਮੈਨੂੰ ਬਹੁਤ ਵਾਰ ਕਿਹਾ, ਮੈਨੂੰ ਮਾਰਿਆ ਕੁੱਟਿਆ ਵੀ, ਕੱਲ ਆ ਕੇ ਬਹੁਤ ਸ਼ੋਰ ਸ਼ਰਾਬਾ ਕੀਤਾ ਉਹਨਾਂ ਨੇ। ਤੇ ਇਸ ਵਜ੍ਹਾ ਤੋਂ ਅਸੀਂ ਨਾ ਵੀ ਇੱਥੇ ਤੱਕ ਮੈਨੂੰ ਸਾਡੀ ਜਾਨ ਨੂੰ ਖਤਰਾ ਸੀ, ਇਸ ਵਾਸਤੇ ਅਸੀਂ ਨਾ ਆਪਣਾ ਘਰ ਨੂੰ ਤਾਲਾ ਲਾ ਕੇ ਕਿਸੇ ਹੋਰ ਦੇ ਘਰ ਆਣ ਕੇ ਤੇ ਪਨਾਹ ਲਈ ਹੋਈ ਹੈ। ਅਸੀਂ ਇਕੱਲੇ ਆ, ਸਾਨੂੰ ਇਸ ਵਾਸਤੇ ਪਰੇਸ਼ਾਨ ਕਰ ਰਹੇ ਇਹਨਾਂ ਮਾਰਿਆ ਨਾ ਮੈਨੂੰ ਵੀ ਮਾਰਿਆ, ਮੇਰੀ ਬੀਵੀ ਨੂੰ ਵੀ ਮਾਰਿਆ। ਇੱਥੇ ਤੱਕ ਮੇਰੀ ਮੰਮਾ ਨੇ ਮੈਨੂੰ ਇਹ ਗੱਲ ਕੀਤੀ ਹੈ ਕਿ ਅਗਰ ਤੁਸੀਂ ਬਾਹਰ ਵੀ ਨਿਕਲੇ ਨਾ ਤੇ ਮੈਂ ਮੇਰਾ ਵੀ ਗਰਦਨ ਲਾ ਦੇਣੀ ਹੈ ਤੇ ਮੇਰੇ ਬੰਦੇ ਦੀ ਵੀ ਲਾ ਦੇਣੀ ਹੈ। ਇੱਥੇ ਤੱਕ ਕਹਿਤਾ ਹੁਣ ਅਸੀਂ ਤੇ ਘਰੋਂ ਬਾਹਰ ਨਿਕਲਣ ਜੋਗੇ ਵੀ ਨਹੀਂ ਹੈਗੇ, ਅਸੀਂ ਕਿਸੇ ਦੇ ਘਰ ਪਨਾਹ ਲਈ ਗਏ ਅਸੀਂ। ਹੁਣ ਬਹੁਤ ਕਿੱਥੋਂ ਖਤਰੇ ਕਮਾਵਾਂਗੇ ਦੇ ਵਿੱਚ ਅਸੀਂ, ਜਿਹੜੀ ਅਸੀਂ ਦਿਹਾੜੀ ਦਿਹੜੀ ਕਰਦੇ ਆ, ਕੰਮ ਕਰਦੇ ਆ ਜਾ ਕੇ, ਅਸੀਂ ਉਹ ਕਰਾਂਗੇ ਤੇ ਖਾਵਾਂਗੇ, ਅਸੀਂ ਹੁਣ ਕਿੱਥੋਂ ਖਾਈਏ। ਮੰਮੀ ਮੇਰੀ ਨੇ ਕਿਉਂ ਗੱਲ ਕੀਤੀ ਹੈ ਕਿ ਵੀ ਤੂੰ ਤਲਾਕ, ਮੈਂ ਤੇਰੀ ਤਲਾਕ ਲੈਣੀ ਹੈ, ਤੇਰੀ ਤਲਾਕ ਲਈ। ਇਸ ਗੱਲ ਤੋਂ ਕੀਤੀ ਆ ਕਿ ਮੈਂ ਨਾ ਅੰਮੀ ਦੇ ਘਰ ਨਹੀਂ ਜਾਂਦੀ ਹੈਗੀ। ਅੰਮੀ ਦੇ ਘਰ ਕਿਉਂ ਨਹੀਂ ਜਾਂਦੀ ਹੈਗੀ? ਕਿਉਂਕਿ ਜਿਹੜੇ ਵੀ ਜਿਹੜੇ ਨਾ ਅੰਮੀ ਨੇ ਨਿਕਾਹ ਕੀਤਾ ਵਾ ਨਾ, ਉਸ ਨੇ ਨਾ ਪਹਿਲੇ ਮੇਰੇ ਨਾਲ ਨਿਕਾਹ ਕਰਨਾ ਚਾਹੁੰਦਾ ਸੀਗਾ ਤੇ ਮੈਂ ਨਹੀਂ ਕੀਤਾ ਹੈਗਾ। ਤੇ ਉਸ ਨੇ ਫਿਰ ਬਾਅਦ ਚ ਮੇਰੀ ਸ਼ਾਦੀ ਹੋ ਗਈ ਹੈ, ਉਸ ਤੋਂ ਬਾਅਦ ਮੇਰੀ ਮੰਮਾ ਨੇ ਨਾ ਉਸ ਦੇ ਨਾਲ ਨਿਕਾਹ ਕਰ ਲਿਆ। ਤੇ ਹੁਣ ਇਸ ਵਾਸਤੇ ਨੇ ਮੈਂ ਨਾ ਮੰਮੀ ਨੂੰ ਗੱਲ ਕੀਤੀ ਸੀ, ਮੈਂ ਕਿ ਜੇ ਨਿਕਾਹ ਕਰਨਾ ਨਾ ਕਿਸੇ ਹੋਰ ਨਾਲ ਕਰ ਲੈ, ਇਹਨਾਂ ਨਾਲ ਕਰ, ਕਿਉਂਕਿ ਇਹ ਮੇਰੇ ਤੇ ਨਜ਼ਰ ਰੱਖਦਾ ਸੀਗਾ। ਕੱਲ ਤੇ ਆਣ ਕੇ ਉਹਨਾਂ ਨੇ ਬਹੁਤ ਬੁਰਾ ਹਾਲ ਕੀਤਾ, ਇੰਨੀ ਉੱਚੀ ਉੱਚੀ ਆਵਾਜ਼ਾਂ ਨਾਲ ਲੜੀਆਂ, ਝਗੜਾ ਕੀਤਾ, ਮਾਰਿਆ ਕੁੱਟਿਆ ਵੀ ਆ ਬਹੁਤ ਜ਼ਿਆਦਾ। ਇੱਥੇ ਤੱਕ ਕਹਿਤਾ ਕਿ ਕੁਲਾੜੀ ਚੱਕ ਕੇ ਵੀ ਘੁਮਾਈ ਇਹਨਾਂ ਨੇ, ਮਾਰਨ ਲੱਗੇ ਸੀਗੇ। ਤੇ ਮੇਰੇ ਭਾਈ ਹੁਣਾਂ ਨੇ ਸਾਰਿਆਂ ਨੇ ਯਾਨੀ ਕਿ ਰਿਸ਼ਤੇਦਾਰਾਂ ਨੇ ਨਾ ਤੇ ਰੋਕਿਆ ਵਾ, ਤੇ ਵਰਨਾ ਇਹਨਾਂ ਨੇ ਮੇਰੀ ਮੰਮਾ ਨੇ ਤੇ ਮੇਰੇ ਨਾਲ ਬਹੁਤ ਕੁਛ ਕਰ ਦੇਣਾ ਸੀਗਾ। ਤੇ ਇਸ ਵਜ੍ਹਾ ਤੋਂ ਨਾ ਉਹਨਾਂ ਨੇ ਫਿਰ ਅਸੀਂ ਕੀਤਾ ਫੋਨ ਪੁਲਿਸ ਵਾਲਿਆਂ ਨੂੰ, ਤੇ ਜਦੋਂ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਤੇ ਉਹਦੀ ਡਰ ਦੀ ਵਜ੍ਹਾ ਤੋਂ ਮੇਰੀ ਮੰਮਾ ਹੁਣੇ ਨਾਲ ਚਲੇ ਗਏ। ਤੇ ਪੁਲਿਸ ਆਈ ਸੀ ਤੇ ਉਹ ਫਿਰ ਨਸ ਗਏ। ਫਿਰ ਪੁਲਿਸ ਨੂੰ ਅਸੀਂ ਸਾਰਾ ਵਕੂਆ ਦਿਖਾਇਆ। ਵਕੂਆ ਦਿਖਾਉਣ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਤੁਸੀਂ ਦਰਖਾਸਤ ਦਿਓ। ਇਹ ਦੇਖੋ ਮੇਰੀ ਮਾਂ, ਅਗਰ ਤੂੰ ਵੀਡੀਓ ਦੇਖ ਰਹੀ ਹੈ ਨਾ, ਬਸ ਮੈਨੂੰ ਮਾਫ ਕਰ ਦੇਵੀਂ, ਪਰ ਸਾਡਾ ਘਰ ਜਿਹੜਾ ਨਾ ਬਸ ਲੈਣ ਦੋ, ਕਿਉਂਕਿ ਅਸੀਂ ਤੁਹਾਡੇ ਅੱਗੇ ਹੱਥ ਜੋੜ ਕੇ ਗੱਲ ਕਰ ਰਹੇ ਹਾਂ। ਤੁਸੀਂ ਮੈਨੂੰ ਪਤਾ ਕਿ ਤੁਸੀਂ ਸਾਡੀ ਵੀਡੀਓ ਜ਼ਰੂਰ ਦੇਖਦੇ ਹੁੰਦੇ ਆ, ਪਰ ਸਾਨੂੰ ਮਾਫ ਕਰ ਦਿਓ। ਸਾਡੇ ਰਿਸ਼ਤੇ ਜਿਹੜਾ ਨਾ ਰਿਸ਼ਤੇਦਾਰ ਸਾਨੂੰ ਨਿਭਾ ਲੈਣ ਦੋ, ਸਾਡਾ ਰਿਸ਼ਤਾ ਖਰਾਬ ਨਾ ਬਣੋ। ਨਾਲੇ ਜਿਹੜਾ ਮੈਂ ਰਿਸ਼ਤਾ ਕੀਤਾ, ਜਾਂ ਤਾਂ ਮੈਂ ਨੱਠ ਕੇ ਤਾਂ ਨਹੀਂ ਕੀਤਾ ਹੈਗਾ, ਵੀ ਤੁਹਾਡੀ ਰਜ਼ਾਮੰਦੀ ਨੂੰ ਤੁਸੀਂ ਖੁਦ ਮੇਰਾ ਰਿਸ਼ਤਾ ਕੀਤਾ ਤੇ ਮੈਂ ਸ਼ਾਦੀ ਕੀਤੀ ਹੈ। ਜਾਂ ਤਾਂ ਮੈਂ ਨੱਠ ਕੇ ਕੀਤੀ ਹੁੰਦੀ ਤਾਂ ਤੇ ਕੋਈ ਗੱਲ। ਮੇਰੀ ਮੰਮੀ ਨੇ ਇਹ ਗੱਲ ਕੀਤੀ ਕਿ ਅਗਰ ਤੁਸੀਂ ਚੈਨਲ ਬਣਾਇਆ ਨਾ, ਤੇ ਮੈਂ ਵੀ ਮੈਨੂੰ ਖਾਣ ਛਾਣੇ ਦਾ ਬਹੁਤ ਅੱਛੇ ਤਰੀਕੇ ਨਾਲ ਆਉਂਦਾ, ਮੈਂ ਵੀ ਚੈਨਲ ਬਣਾਉਣਾ ਵਾ। ਤੇ ਇਹ ਗੱਲ ਕਰ ਰਹੀ ਸੀਗੀ, ਤੇ ਹੁਣ ਕਹਿ ਰਹੀ ਹੈ ਕਿ ਤੂੰ ਚੈਨਲ ਕਿਉਂ ਬਣਾਇਆ ਸੀ, ਕੰਜਰ ਨਹੀਂ ਹੈਗੇ ਇਹ ਉਹ। ਤੁਸੀਂ ਵੀਡੀਓ ਦੇਖੋਗੇ ਨਾ, ਤੁਹਾਨੂੰ ਸਾਰਾ ਪਤਾ ਚੱਲ ਜਾਏਗਾ ਕਿ ਮੰਮਾ ਨੇ ਕੀ ਗੱਲਾਂ ਕੀਤੀਆਂ। ਤੇ ਉਸ ਤੋਂ ਇਲਾਵਾ ਮੇਰੇ ਅਗਰ ਸਾਡੀ ਜਾਨ ਨੂੰ ਖਤਰਾ ਹੁੰਦਾ ਨਾ, ਜਾਂ ਮੈਨੂੰ ਜਾਂ ਮੇਰੇ ਸ਼ੋਹਰ ਨੂੰ ਜਾਂ ਮੇਰੇ ਭਾਈ ਤੇ ਭਾਬੀ ਨੂੰ ਹੁੰਦਾ ਵਾ, ਸਾਡੇ ਚ ਕਿਸੇ ਨੂੰ ਕੋਈ ਮਸਲਾ ਬਣਦਾ ਨਾ, ਇਹਦਾ ਜ਼ਿੰਮੇਦਾਰ ਮੇਰੀ ਮੰਮਾ ਵਾ, ਮੇਰਾ ਭਾਈ ਤੇ ਮੇਰਾ ਸਤੇਲਾ ਬਾਪ। ਇੱਕ ਦਿਨ 100 ਦਿਨ ਚੋਰ ਦਾ, ਇੱਕ ਦਿਨ ਸਾਈਂ ਦਾ। ਪਤਾ ਤਾਂ ਲੱਗ ਜਾਣਾ ਇਹਦੇ ਪਿੱਛੇ ਕੌਣ ਹੈ। ਇਹ ਐਵੇਂ ਨਹੀਂ ਕਰ ਰਹੀ, ਇਹਦੇ ਕੋਲ ਕੋਈ ਕਰਵਾ ਰਿਹਾ ਹੈ ਕੰਮ। ਤੂੰ ਮੇਰੇ ਨਾਲ ਵਸਣਾ ਚਾਹੁੰਦੀ ਹੈ ਜਾਂ ਮਾਂ ਨਾਲ ਜਾਣਾ ਚਾਹੀਦੀ, ਤਾਂ ਕਿ ਸਾਡੀ ਜਿਹੜੀ YouTube ਫੈਮਿਲੀ ਉਹਨਾਂ ਨੂੰ ਵੀ ਤਾਂ ਪਤਾ ਲੱਗੇ ਨਾ ਤੂੰ ਮੇਰੇ ਨਾਲ ਰਹਿਣਾ ਚਾਹੁੰਦੀ ਹੈ ਜਾਂ ਆਪਣੀ ਮਾਂ ਨਾਲ ਜਾਣਾ ਚਾਹੁੰਦੀ ਹੈ। ਉਹਨਾਂ ਨੂੰ ਤਾਂ ਦੱਸ ਕਰ ਲੱਗਾ। ਮੈਨੂੰ ਆਪਣੇ ਮਰੇ ਪਿਓ ਦੀ ਕਸਮ ਆ, ਮੈਂ ਘਰ ਵਸਾਉਣਾ ਚਾਹੁੰਦੀ। ਤੇ ਫਿਰ ਇਸ ਤਰ੍ਹਾਂ ਦਿਲ ਵਿੱਚ ਕਰ ਰਿਹਾ ਕਿ ਅਸੀਂ ਤੂੰ ਕਿਤੇ ਦੂਰ ਚਲੇ ਜਾਈਏ।
ਪਰ ਸਾਡੀ ਗੁੰਜਾਇਸ਼ ਨਹੀਂ ਹੈ ਜੀ। ਮੇਰੇ ਕੋਲ ਜੋ ਸੀ ਫ੍ਰਿਜ ਸੀ, ਜੋ ਵੀ ਸੀ ਮੈਂ ਵੇਚ ਕੇ ਇਹਦੇ ਤੇ ਲਾਈ ਹੈ। ਘਰ ਦਾ ਕਿਰਾਇਆ ਦਿੱਤਾ, ਫ੍ਰਿਜ ਮੈਂ ਆਪਣੇ ਪੈਸੇ ਦੀ ਲਈ, ਬੈੱਡ ਮੈਂ ਆਪਣੇ ਪੈਸੇ ਤੇ ਲਿਆ। ਮੇਰੇ ਮੰਮਾ ਨੇ ਨਾ ਮੈਨੂੰ ਬਹੁਤ ਮਾਰਿਆ, ਮੇਰੇ ਮਾਰੇ ਮੁੱਕੇ ਅਕਸੋਨੀਆਂ ਨਾਲ ਮਾਰਿਆ ਇੰਨਾ ਕਿ ਮੈਂ ਬੇਹੋਸ਼ ਹੋ ਗਈ ਸੀਗੀ। ਤੇ ਜਿਹੜੇ ਮੇਰਾ ਘਰ ਖਰਾਬ ਕਰਨਾ ਚਾਹੁੰਦੇ, ਜਿਨ੍ਹਾਂ ਨੇ ਮੈਨੂੰ ਇੰਨਾ ਮਰਵਾਇਆ ਵਾ ਨਾ, ਮੈਂ ਇੱਕ ਯਤੀਮ ਹਾਂ। ਮੇਰੀ ਬਦਵਾ ਲੱਗੂਗੀ ਨਹੀਂ। ਜਿਹੜੇ ਮੇਰੀ ਅੰਮੀ ਦੇ ਪਿੱਛੇ ਗੱਲ ਕਰ ਰਿਹਾ ਨਾ ਕਿ ਸਾਰਾ ਕੁਝ ਕਰਵਾ ਰਿਹਾ, ਮੈਨੂੰ ਮਰਵਾ ਰਿਹਾ, ਮੇਰਾ ਘਰ ਖਰਾਬ ਕਰਾ ਰਿਹਾ ਨਾ, ਤੇ ਨਸਲਾਂ ਜਿਹੜੀਆਂ ਨਾ ਤਬਾਹ ਹੋਣਗੀਆਂ ਇਨਸ਼ਾਅੱਲਾ। ਮੇਰੀ ਯਤੀਮ ਨਹੀਂ ਵਾਹ ਲੱਗੇਗੀ ਇਹਨਾਂ ਨੂੰ।